इस कमरे च भी अगर कोई मैं या मेरी बेगम हैगी तो साढ़े घर का भी बंदा नहीं अंदर आएगा, वो भी बाहरों आवाज़ देगा। अच्छा ਤੇ ਅੱਛਾ ਯਾਰ, ਇਹ ਜਿਹੜਾ ਇਹਦੇ ਉੱਤੇ ਪਰਛੱਤੀ ਤੇ ਜਿਹੜਾ ਛਾੜ ਪਾਇਆ ਹੋਇਆ, ਇਹ ਕਢਾਈ ਹੱਥ ਨਾਲ ਕੀਤੀ ਹੋਈ ਸਾਰੀ? जी जी हथ नाल की हुई, कुंडी नाल की हुई कुरैशी ते। अच्छा हाँ पूरी आती। अच्छा सारी ਕਰੋਸ਼ੀਏ ਦੀ। ਯਾਰ ਵੈਸੇ ਕਮਾਲ ਆ, ਇਹਦਾ ਪੁਰਾਣੇ ਦੌਰ 'ਚ ਹੁੰਦਾ ਸੀ ਰਿਵਾਜ, ਸਾਡੇ ਘਰਾਂ 'ਚ ਵੀ ਵੈਸੇ ਹੁੰਦਾ ਸੀ, ਪਰ ਹੁਣ ਤੇ ਉਹ ਇਦਾਂ ਹੀ ਪਰਛੱਤੀਆਂ ਹੁੰਦੀਆਂ ਸੀਗੀਆਂ। ਦੇਖੋ ਨਾ ਧਾਗੇ ਦੀ ਕਢਾਈ ਆ ਸਾਰੀ ਆ ਪੂਰਾ, ਤੇ ਇਦਾਂ ਹੀ ਨਾ ਬਣਾ ਕੇ ਪਾਏ ਜਾਂਦੇ ਸੀ। ਅੱਛਾ ਫਿਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਕਢਾਈ ਜਿਹੜੀ ਬਾਹਰੋਂ ਨਹੀਂ ਸੀ ਕਰਾਈ ਜਾਂਦੀ, ਇਹ ਸਾਡੇ ਵੱਲ ਵੀ ਇਹੀ ਸੀਗਾ, ਉਹ ਘਰ ਦੇ ਵਿੱਚ ਹੀ ਹੁੰਦੀ ਸੀ। ਪਿੱਛੇ ਵਿਖਾਓ ਸ਼ੀਸ਼ਾ ਵਿਖਾਓ। ਅੱਛਾ ਇਹ ਜਿਹੜਾ ਸ਼ੀਸ਼ਾ ਹੈ ਜੀ ਹੱਥ ਦਾ ਬਣਿਆ ਟੋਟਲ। ਅੱਛਾ ਵਾਹ ਜੀ ਵਾਹ। ਇਹ ਕੀ ਇਹਦੇ ਉੱਤੇ ਅੱਛਾ ਸਾਰਾ ਧਾਗੇ ਨਾਲ ਕੰਮ ਹੋਇਆ? ਇਹ ਉਹ ਜਿਹੜੀ ਝਾੜੂ ਹੁੰਦਾ ਨਾ, ਉਹਦੇ ਤੀਲੇ ਜਿਹੜੇ ਡਰੱਬ ਹੁੰਦਾ ਜਾਨੇ ਉਹ ਉਹਦੇ ਉੱਤੇ ਕੱਲੀ ਪਾ ਕੇ ਫਿਰ ਧਾਗੇ ਨਾਲ ਇਹ ਜਿਹੜੇ ਬਣਾਏ ਗਏ ਨੇ। ਅੱਛਾ ਵਾਹ, ਸ਼ੋਅ ਵਾਸਤੇ। ਅੱਛਾ ਪਿੱਛੇ ਨਹੀਂ ਦੇਖਿਆ ਵੀ ਜਾ ਸਕਦਾ ਵਾ, ਸਿਰਫ ਸ਼ੋਅ ਲਈ ਨਹੀਂ, ਦੇਖते भी है। अच्छा पहले ਜਿਹੜੀ ਹੈ ਨਾ ਕੋਈ ਵੀ ਰਸਮ ਹੁੰਦੀ ਸੀ ਜਾਂ ਕੋਈ ਚੀਜ਼ ਵੀ ਚਾਹੀਦੀ ਹੁੰਦੀ ਸੀ, ਬਾਹਰੋਂ ਸਿਰਫ ਸਮਾਨ ਲਿਆ ਕੇ ਲੈਣਾ ਪੈਂਦਾ ਸੀ, ਕੱਪੜਾ ਲੈਣਾ ਜਾਂ ਧਾਗਾ ਲੈਣਾ, ਬਾਕੀ ਉਹ ਟੋਟਲ ਕਾਰੇ 'ਚ ਹੀ ਬਣਦਾ ਸੀ। ਚਾਹੇ ਦੁਲਹਨ ਦਾ ਸੂਟ ਹੋਵੇ, ਸ਼ਾਦੀ ਦਾ ਹੋਵੇ, ਵੈਸੇ ਅਗਰ ਸੂਟ ਕੋਈ ਬਣਦਾ ਹੋਵੇ ਸਾਰਾ ਕਾਰੇ 'ਚ ਬਣਦਾ ਸੀ। ਇਵਨ ਕਿ ਕੱਪੜੇ, ਜੁੱਤੀ ਹੋ ਗਈ, ਜਿਹੜੇ ਕੱਪੜੇ ਦੇ ਡਿਜ਼ਾਈਨ ਹੋ ਗਏ, ਉਹ ਸਾਰਾ ਯਾਨੀ ਕਿ ਕਾਰੇ 'ਚ ਬਣਦਾ ਸੀ। ਹੁਣ ਇਹ ਦੇਖੋ ਨਾ, ਇਹ ਇੱਕ ਹੈਗੀ ਸ਼ਾਦੀ ਦੇ ਵਿੱਚ ਜਦੋਂ ਦੁल्हा ਫੇਰੇ 'ਚ ਖਾਣ ਜਾਂਦਾ ਨਾ, ਤੇ ਫਿਰ ਉਹ ਨਾਲ ਲੈ ਕੇ ਜਾਂਦੇ ਨੇ। ਅੱਛਾ ਫਿਰ ਇਹ ਹੁਣ ਪਹਿਲੇ ਘਰ ਬਣਦੀ ਸੀ, ਲੇਕਿਨ ਹੁਣ ਉਹ ਸ਼ਹਿਰ ਤੋਂ ਬਣਨ ਲੱਗ ਪਈ ਹੈ। ਲੇਕਿਨ ਉਹਦੇ ਕੋਈ ਵੈਲਿਊ ਵੀ ਨਹੀਂ ਹੈਗੀ, ਇਹ ਟੁੱਟ ਜਾਂਦੀ ਹੈ। ਜਾਂ ਉਹ ਜਿਹੜੀ ਪਹਿਲੇ ਬਣਾਉਂਦੇ ਸੀ ਉਹ 100 ਸਾਲ ਤੱਕ ਚੱਲਦੀ ਸੀ। ਅੱਛਾ ਯਾਨੀ ਕਿ ਛਾੜ ਤੇ ਸਰਾਣਿਆਂ ਦੇ ਜਿਹੜੇ ਕਵਰ ਆ ਇਹ ਸਾਰੇ ਤੁਸੀਂ ਉਹ ਘਰ ਹੀ ਬਣਾਏ ਹੋਏ ਆ? ਹਾਂ ਯਾਨੀ ਕਿ ਕੋਈ ਵੀ ਬਰਤਨ ਹੈਗਾ ਵੱਡਾ, ਛਾਬੀ ਹੈਗੀ ਜਾਂ ਰੋਟੀਆਂ ਰੱਖਣ ਵਾਸਤੇ ਹੈਗਾ ਜਾਂ ਕੋਈ ਵੱਡਾ ਬਰਤਨ ਹੈਗਾ, ਉਹਦਾ ਉੱਤੇ ਕੱਪੜਾ ਹੋਣਾ ਜ਼ਰੂਰੀ ਹੈ। ਅੱਛਾ ਹਾਂ ਉਹ ਖਰਾਬ ਨਹੀਂ ਹੋਏਗਾ। ਇੱਕ ਤੇ ਅੰਦਰ ਕੋਈ ਮੱਖੀ ਮੱਛਰ, ਇਹ ਹਾਈਜੀਨ ਦਾ ਵੀ ਇੱਕ ਬੜਾ ਖਿਆਲ ਕੀਤਾ ਜਾਂਦਾ ਸੀ ਪਹਿਲੇ, ਕਿ ਕੋਈ ਵੀ ਚੀਜ਼ ਖਾਣ ਵਾਲੀ ਹੈ ਚਾਹੇ ਉਹ ਇਸਤੇਮਾਲ ਨਹੀਂ ਹੋ ਰਹੀ, ਲੇਕਿਨ ਉਹਦੇ ਉੱਤੇ ਕੱਪੜਾ ਹੋਣਾ ਜ਼ਰੂਰੀ ਹੈ। ਇਸ ਵਾਸਤੇ ਜੇ ਤੁਸੀਂ ਕੋਈ ਵੀ ਕੰਮ ਵੇਖੋਗੇ ਨਾ, ਇਹਦੇ ਉੱਤੇ ਉਹਦੇ ਉੱਤੇ ਕੱਪੜਾ ਰੱਖਿਆ ਹੋਣਾ, ਇੱਕ ਤੇ ਉਹ ਖੂਬਸੂਰਤ ਲੱਗੇਗਾ। ਅੱਛਾ ਜਿਸਲੇ ਵੇਲੇ ਉਹ ਚੀਜ਼ਾਂ ਨਾ, ਇਸ ਚੀਜ਼ ਦਾ ਅਗਰ ਕਾਰੇ 'ਚ ਖਿਆਲ ਨਾ ਰੱਖੀਏ ਨਾ, ਬਾਹਰ ਦੇ ਬੰਦੇ ਆ ਕੇ ਕਹਿੰਦੇ ਨੇ ਯਾਰ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਚੀਜ਼ ਦਾ। ਅੱਛਾ ਇਹ ਮੇਰੇ ਖਿਆਲ ਛਾਬੀਆਂ ਦਾ ਰੱਖਣਾ ਹੈਗਾ ਇਹਦੇ ਤੇ। ਈਵਨ ਕਿ ਪੰਖੇ ਹੋ ਗਏ ਜਾਂ ਟਰੇ ਹੋ ਗਈ, ਮਹਿਮਾਨ ਨੂੰ ਖਾਣਾ ਦੇਣਾ, ਉਹਦੇ ਉੱਤੇ ਕੱਪੜਾ ਰੱਖ ਕੇ ਜਾਣਾ, ਉਹ ਮਾਯੂਬ ਸਮਝਿਆ ਜਾਂਦਾ। ਯਾਨੀ ਕਿ ਅਗਰ ਤੁਸੀਂ ਮਹਿਮਾਨ ਨੂੰ ਕੋਈ ਖਾਣਾ ਦੇਣ ਜਾ ਰਹੇ ਹੋ, ਉਹਦੇ ਉੱਤੇ ਕੱਪੜਾ ਨਹੀਂ ਹੈਗਾ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਜਿਹਨਾਂ ਨੂੰ ਮਹਿਮਾਨਾਂ ਦੀ ਕਦਰ ਨਹੀਂ ਹੈ, ਜਾਂ ਇਹਨਾਂ ਨੂੰ ਜਿਹੜਾ ਸੇਵਾ ਕਰਨ ਦਾ ਇਹਨਾਂ ਨੂੰ ਜਿਹੜਾ ਪਤਾ ਨਹੀਂ ਹੈਗਾ। ਅੱਛਾ ਯਾਨੀ ਮਹਿਮਾਨ ਦੇ ਅੱਗੇ ਜੇ ਚੀਜ਼ ਉੱਤੇ ਕੋਈ ਪਾਉਣਾ ਜਾਂ ਛਾੜ ਪਾਏ ਬਗੈਰ ਦੇ ਦਿਓਗੇ ਤੇ ਉਹ ਹਾਂ ਉਹ ਮਾਯੂਬ ਸਮਝਿਆ, ਯਾਨੀ ਕਿ ਉਹ ਸਹੀ ਨਹੀਂ ਹੈਗਾ। ਅੱਛਾ ਯਾਨੀ ਇਹ ਦੇਖੋ ਨਾ ਯਾਰ, ਇਹ ਵੈਸੇ ਰਸਮੋ ਰਿਵਾਜ ਆ ਜਿਹੜੇ ਇਹ ਬੜੇ ਅਹਿਮ ਆ, ਕਿ ਕੋਈ ਵੀ ਜਿਹੜੀ ਚੀਜ਼ ਆ ਯਾਨੀ ਇਹ ਦੇਖੋ ਇਹ ਹੁੰਦੀਆਂ ਸੀ ਅਕਦਾਰ ਸਾਡੀਆਂ ਜਿਹੜੀਆਂ, ਕਿ ਉਹ ਨੰਗਾ ਬਰਤਨ ਵੀ ਮਹਿਮਾਨ ਦੇ ਅੱਗੇ ਨਹੀਂ ਰੱਖਿਆ ਜਾਂਦਾ। ਮਹਿਮਾਨ ਦੇ ਬਾਰੇ ਚ ਕੀ ਕਹਿੰਦੇ ਆ? ਮਹਿਮਾਨ ਦੇਵਤਾ ਯਾਨੀ ਕਿ। ਅੱਛਾ ਹਾਂ ਯਾਨੀ ਕਿ भगवान समान है। अच्छा अतिथि देवो भव, यानी कि जो मेहमान है वो खुदा का रूप है, वो चाहे किसी भी मजहब से हो या किसी भी फिरके से हो। यार देखो ना यार कि अच्छा ਉਹਦੀ ਫਿਰ ਸੇਵਾ ਜਿਹੜੀ ਆ ਉਹ ਵੀ ਉਸੇ ਹਿਸਾਬ ਨਾਲ। ਬਿਲਕੁਲ। ਤੇ ਅੱਛਾ ਬੜੀ ਅਹਿਮ ਚੀਜ਼ਾਂ ਵੈਸੇ ਅੱਜ ਇੱਥੇ ਧਰਮਿੰਦਰ ਕੋਲ ਆ ਕੇ ਸਾਨੂੰ ਸਿੱਖਣ ਨੂੰ ਮਿਲੀਆਂ, ਔਰ ਖਾਸ ਕਰ ਜਿਹੜਾ ਇੱਥੇ ਪੁਰਾਣਾ ਜਿਹੜਾ ਕਲਚਰ ਸੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁਣ ਮਿਟ ਚੁੱਕੀਆਂ, ਮੁੱਕ ਚੁੱਕੀਆਂ, ਪਰ ਹਾਲੇ ਤੱਕ ਇਹਨਾਂ ਨੇ ਇੱਥੇ ਸਾਂਭ ਕੇ ਰੱਖੀਆਂ ਹੋਈਆਂ, ਔਰ ਰਵਾਇਤ ਜਿਹੜੀਆਂ ਖਾਸ ਕਰ ਸਾਂਭੀਆਂ ਹੋਈਆਂ ਉਹ ਬੜੀਆਂ ਹੈਰਾਨਕੁਨ। ਔਰ ਇਹ ਮੇਰੇ ਲਈ ਬੜੀ ਅਹਿਮ ਗੱਲ ਸੀ ਕਿ ਕੋਈ ਵੀ ਜਿਹੜੀ ਚੀਜ਼ ਆ ਖਾਣ ਪੀਣ ਦੀ ਆਪਣੇ ਘਰ ਵੀ ਨੰਗੀ ਨਹੀਂ ਰੱਖਣੀ ਇਹਨਾਂ ਨੇ, ਪਾਉਣੇ ਤੋਂ ਬਗੈਰ, ਉਹਦੇ ਉੱਤੇ ਕੱਪੜਾ ਪਾਏ ਬਗੈਰ, ਤੇ ਮਹਿਮਾਨ ਦੇ ਅੱਗੇ ਤੇ ਪ੍ਰਾਹੁਣੇ ਅੱਗੇ ਤੇ ਬਿਲਕੁਲ ਹੀ ਨਹੀਂ ਰੱਖੀ ਜਾ ਸਕਦੀ। ਬਿਲਕੁਲ ਈਵਨ ਕਿ ਸਾਡਾ ਯਾਨੀ ਕਿ ਜਦੋਂ ਮੁਖਤਲਿਫ ਰਸਮਾਂ ਨੇ ਉਹਦੇ ਵਿੱਚ ਹੀ ਚਾਦਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਉਹਨਾਂ ਨੇ ਕਿ ਪਲਾਸਟਿਕ ਦੇ ਬਰਤਨ ਦੇ ਦਿਓ, ਪਹਿਲੇ ਤੇ ਹੁੰਦੇ ਸੀ ਸਾਡੇ ਜਿਹੜਾ ਮਹਿਮਾਨ ਆਉਂਦਾ ਸੀ ਉਹਨੂੰ ਪੀਤਲ ਤੇ ਚਾਂਦੀ ਦੀ ਜਿਹੜੀ ਥਾਲੀ ਹੁੰਦੀ ਸੀ ਨਾ, ਉਹਦੇ ਵਿੱਚ ਦੇਸੀ ਘਿਓ ਤੇ ਉਹਦੇ ਚੂਰੀ ਜਿਹੜੀ ਬਣਾਉਂਦੇ ਸੀ, ਗੁਰਾਲੀ ਕਹਿੰਦੇ ਨੇ। ਅੱਛਾ ਉਹ ਪੇਸ਼ ਕੀਤੀ ਜਾਂਦੀ ਸੀ। ਉਹਦੇ ਪਿੱਤਲ ਦੀ ਜੱਗ, ਪਿੱਤਲ ਦਾ ਗਲਾਸ, ਪਿੱਤਲ ਦੀ ਥਾਲੀ,
ਤੇ ਬਾਕੀ ਕਟੋਰੇ ਜਿਹੜੇ ਸਾਰੇ ਪਿੱਤਲ ਦੇ ਹੁੰਦੇ ਨੇ। ਅੱਛਾ ਉਹ ਹਣੇ ਤੱਕ ਵੀ ਅਸੀਂ ਯੂਜ਼ ਕਰਦੇ ਆ। ਸਾਡੇ ਪੈ ਨੇ ਜਦੋਂ ਕੋਈ ਖਾਸ ਸਾਡਾ ਯਾਨੀ ਕਿ ਬਹਿਨੋਈ ਆ ਜਾਵੇ ਮੇਰਾ, ਜਾਂ ਮੈਂ ਸਸੁਰਾਲ ਚਲਾ ਜਾਂਦਾ, ਫਿਰ ਉਹ ਪੀਤਲ ਦੀ ਥਾਲੀ ਦੇ ਵਿੱਚ ਹੀ ਉਹਨੂੰ ਖਾਣਾ ਪਰੋਸਦੇ ਨੇ। ਓਕੇ ਅੱਛਾ, ਯਾਨੀ ਕਿ ਪਿੱਤਲ ਕਿਉਂਕਿ ਮਹਿੰਗਾ ਇੱਕ ਧਾਤ ਆ, ਉਹਦੀ ਵਜ੍ਹਾ ਤੋਂ ਉਹਦੀ ਜ਼ਿਆਦਾ ਕਦਰੋ ਕੀਮਤ ਹੈ। ਲੇਕਿਨ ਉਹਦੇ ਵਿੱਚ ਇਹ ਨਾ ਕਿ ਤੁਸੀਂ ਉਹਦੇ ਪਾਣੀ ਰਾਤ ਨੂੰ ਤੇ ਪਾਣੀ ਰੱਖੋ ਉਹਦੇ ਵਿੱਚ, ਸਵੇਰ ਨੂੰ ਉਪਯੋਗ ਉਹਦੇ ਸਾਰਾ ਕੁਝ ਬੈਕਟੀਰੀਆ ਖਤਮ ਹੋ ਜਾਂਦਾ। ਅੱਛਾ ਪਿਉਰੀਫਿਕੇਸ਼ਨ ਵਾਸਤੇ ਹੈਗਾ ਪਿੱਤਲ। ਯਾਰ ਇਹ ਤੇ ਕਮਾਲ ਗੱਲ। ਉਸ ਤੋਂ ਬਾਅਦ ਮੈਂ ਰਿਸਰਚ ਕੀਤੀ, ਮੈਂ ਕਿ ਯਾਰ ਅਸੀਂ ਜਿਹੜਾ ਇਹ ਨਵਾਂ ਪਲਾਸਟਿਕ ਆ ਗਿਆ ਨਾ, ਯਾਨੀ ਕਿ ਬਰਤਨ ਆ ਗਏ ਨੇ, ਕਰੋਕਰੀ ਦਾ ਸਮਾਨ ਆ ਗਿਆ, ਇਹ ਡਿਨਰ ਸੈੱਟ ਆ ਗਿਆ ਜੀ ਖੂਬਸੂਰਤ ਕਿਸਮ ਦੇ। ਜਦੋਂ ਮੈਂ ਉਹਦੇ ਰਿਸਰਚ ਕੀਤੀ ਤਾਂ ਉਹਦੇ ਵਿੱਚ ਜਿਹੜਾ ਜਰਾਸੀਮ ਹੈਗਾ ਉਹ ਜ਼ਿਆਦਾ ਦੇਰ ਟਿਕਿਆ ਰਹਿੰਦਾ ਵਾ ਪਲਾਸਟਿਕ ਤੇ। ਡਿਨਰ ਸੈੱਟ ਹੋ ਗਿਆ ਜੀ, ਗਲਾਸ ਹੋ ਗਿਆ। ਲੇਕਿਨ ਜਿਹੜਾ ਜਸ ਦਾ ਵਾ ਜਾਂ ਜਿਹਦਾ ਇਹਦਾ ਵਾ ਪਿੱਤਲ ਦਾ ਵਾ ਜਾਂ ਤਾਂਬੇ ਦਾ ਵਾ ਜਾਂ ਦੂਜਾ ਜਿਹੜਾ ਹੈਗਾ ਸਟੀਲ ਦਾ, ਉਹਦੇ ਉੱਤੇ ਜਿਹੜੇ ਤੁਸੀਂ ਔਜ਼ਾਰ ਵੇਖੇ ਹੋਣੇ ਜਰਾਹੀ ਦੇ ਸਮਾਨ, ਉਹ ਇਹਦਾ ਸਟੀਲ ਦਾ ਬਣਿਆ ਹੁੰਦਾ। ਉਹਦੀ ਵਜ੍ਹਾ ਇਹ ਹੈ ਕਿ ਉਹਦੇ ਉੱਤੇ ਜਰਾਸੀਮ ਜਿਹੜਾ ਜ਼ਿਆਦਾ ਦੇਰ ਸਰਵਾਈਵ ਨਹੀਂ ਕਰ ਸਕਦਾ। ਓਕੇ ਅੱਜ ਕੱਲ੍ਹ ਜਿਹੜੀਆਂ ਬਿਮਾਰੀਆਂ ਆ ਗਈਆਂ ਨੇ, ਲੋਕ ਕਹਿੰਦੇ ਨੇ ਜੀ ਇਹ ਸ਼ੂਗਰ ਆ ਗਈ, ਫਲਾਂ ਆ ਗਈ, ਜਿਹੜਾ ਪਲਾਸਟਿਕ ਹੈਗਾ ਉਹਨੂੰ ਹੁਣ ਤੋਂ ਜ਼ਿਆਦਾ ਦੇਰ ਤੁਸੀਂ ਘਿਸੋ ਤੇ ਉਹਦਾ ਰੰਗ ਵੀ ਉਤਰ ਜਾਣਾ, ਫਿਰ ਤੁਸੀਂ ਉਹਨੂੰ ਕਿਸੇ ਨੂੰ ਦੇ ਵੀ ਨਹੀਂ ਸਕਦੇ। ਤੁਸੀਂ ਜਿਹੜਾ ਹੈ ਇਹਦਾ ਲੋਹੇ ਦਾ ਕੀ ਹੈ, ਸਿਲਵਰ ਦਾ ਜਾਂ ਸਟੀਲ ਦਾ ਬਰਤਨ ਹੈਗਾ, ਉਹਨੂੰ ਤੁਸੀਂ ਘਰ ਦੇ ਵਿੱਚ ਜਿਹੜੀ ਰੱਖ ਹੁੰਦੀ ਹੈ ਉਹਨੂੰ ਪਾਓ, ਉਹਦੇ ਨਾਲ ਸਾਫ਼ ਕਰ ਦਿਓ। ਤੁਸੀਂ ਪਲਾਸਟਿਕ ਵਾਲੇ ਨੂੰ ਨਹੀਂ ਕਰ ਸਕਦੇ ਕਿਉਂਕਿ ਉਹਦਾ ਰੰਗ ਖਰਾਬ ਹੋ ਜਾਣਾ ਤੇ ਉਹਦੇ ਉੱਤੇ ਜਰਾਸੀਮ ਵੀ ਰਹਿਣੇ। ਅੱਛਾ, ਪਹਿਲਾਂ ਸਵਾਹ ਨਾਲ ਹੀ ਧੋ ਲੈਂਦੇ ਹੁੰਦੇ ਸੀ ਭਾਂਡੇ ਨਾ ਸਾਰੇ? ਭਾਂਡੇ ਪਹਿਲਾਂ ਸਵਾਹ ਨਾਲ ਧੋਂਦੇ ਸੀ, ਰੇਤ ਨਾਲ ਧੋਂਦੇ ਸੀ। ਹੱਥ ਵੀ ਰੇਤ ਨਾਲ ਧੋ, ਤੁਸੀਂ ਹੱਥ ਨਾਲ ਰੇਤ ਧੋ ਕੇ ਵੇਖੋ, ਤੁਹਾਡੇ ਹੱਥ ਬਿਲਕੁਲ ਨਰਮ ਹੋ ਜਾਣਗੇ। ਅੱਛਾ, ਰੇਤ ਨਾਲ ਧੋ ਮਤਲਬ ਇਹ ਫਿਰ ਬਿਲਕੁਲ ਹੀ ਮੇਰੇ ਤੇ ਨਰਮ ਖੁੱਲੀ ਨਾ ਜਾਣ। ਪਲਾਸਟਿਕ ਵਾਲੇ ਜੇ ਸਕਰਬ ਯੂਜ਼ ਕਰਦੇ ਆ ਜੀ, ਮੈਲ ਲੱਥ ਜਾਵੇ ਤੇ ਫਲਾਂ ਲੱਥ ਜਾਵੇ ਤੇ ਪੈਸੇ ਵੀ ਲੱਗਦੇ ਨੇ ਤੇ ਨਾਲ ਸਫਾਈ ਵੀ ਨਹੀਂ ਹੁੰਦੀ। ਵਾਹ ਜੀ, ਬੜੀਆਂ ਦੇਖੋ ਜੀ, ਧਰਮਿੰਦਰ ਸਾਹਿਬ ਕੋਲ ਬੜੀਆਂ ਸੋਹਣੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਤੇ ਇਹਨਾਂ ਨਾਲ ਫਿਰ ਕਿਸੇ ਟਾਈਮ ਇੱਧਰ ਆਇਆ ਮੈਂ ਤੇ ਫਿਰ ਹੋਰ ਗੱਲਬਾਤ ਕਰਾਂਗੇ।